ਇਹ ਅਕਾਲੀ ਦਲ ਬਾਦਲ ਵਾਲੇ ਕਿਉਂ ਘਬਰਾਉਂਦੇ ਨੇ ਜੇ ਅਸੀਂ ਕਹਿੰਦੇ ਵੀ ਦੋਸ਼ੀਆਂ ਨੂੰ ਸਜ਼ਾ ਦਿਵਾਓ। 6 ਸਾਲ ਬੀਤਣ ਤੋਂ ਬਾਅਦ ਵੀ ਕਿਉਂ ਉਹਨਾਂ ਦੀ ਸ਼ਨਾਖਤ ਨਹੀਂ ਹੋ ਸਕੀ, ਕਿਉਂ ਉਹਨਾਂ ਨੂੰ ਸਜ਼ਾ ਨਹੀਂ ਮਿਲ ਸਕੀ। ਬਾਦਲ ਪਰਿਵਾਰ ਦੀ ਮਿਲੀ ਭੁਗਤ ਕਰਕੇ ਇਹ ਸਾਰਾ ਕੁਝ ਹੋਇਆ। ਸਵਾਲ ਮੇਰਾ ਸਭ ਤੋਂ ਪਹਿਲਾਂ ਇਹੀ ਆ ਕਿ ਬੇਅਦਬੀ ਕਾਂਡ ਹੁੰਦਾ ਗਾ, ਇਸ ਤੋਂ ਬਾਅਦ ਬਾਈਬਲ ਕਲਾਂ ਕਾਂਡ ਹੁੰਦਾ ਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਤਾਂ ਉਹਦਾ ਇਨਸਾਫ ਲੈਣ ਲਈ ਸਿੱਖ ਬੈਠਦੇ ਆ, ਉਹਨਾਂ 'ਤੇ ਗੋਲੀ ਚੱਲਦੀ ਆ, ਫਿਰ ਉਹਦੀ ਬੇਇਨਸਾਫੀ ਦਾ ਜੋ ਫੈਸਲਾ ਆਉਂਦਾ ਗਾ ਉਹਦਾ ਇਨਸਾਫ ਲੈਣ ਵਾਸਤੇ ਸਿੱਖ ਹੁਣ ਫਿਰ ਐਜੀਟੇਸ਼ਨ ਕਰ ਰਹੇ ਆ, ਵਿਰੋਧ ਪ੍ਰਦਰਸ਼ਨ ਕਰ ਰਹੇ ਆ। ਜੇ ਹੁਣ ਫਿਰ ਕੋਈ ਧੱਕਾ ਹੁੰਦਾ ਤਾਂ ਫਿਰ ਅਸੀਂ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਇਹ ਕਿੱਥੇ ਜਾ ਕੇ ਗੱਲ ਨਿਬੜਦੀ ਆ। ਇਹ ਦੇਖੋ, ਮੈਨੂੰ ਤਾਂ ਕੋਈ ਇਹ ਗੱਲ ਕੋਰਟਾਂ 'ਚ ਤਾਂ ਹੁਣ ਨਿਬੜਦੀ ਲੱਗਦੀ ਨਹੀਂ। ਇਹ ਤਾਂ ਉਸ ਪਰਮਾਤਮਾ ਦੇ ਉਸ ਅਕਾਲ ਪੁਰਖ ਦੀ ਕਚਹਿਰੀ 'ਚ ਨਿਬੜਨੀ ਹੈ। ਜੋ ਦੋਸ਼ੀਆਂ ਨੂੰ ਸਜ਼ਾ ਹੁਣ ਉਹ ਅਕਾਲ ਪੁਰਖ ਹੀ ਦੇਗਾ, ਇਨਸਾਨ ਕੋਈ ਕੁਝ ਨਹੀਂ ਕਰ ਸਕਦਾ। ਅਤੇ ਅਸੀਂ ਤਾਂ ਸਿਰਫ ਇੱਕੋ ਹੀ ਹੈ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ। ਇਸ ਗੱਲ ਤੋਂ ਮੈਨੂੰ ਇਹ ਨਹੀਂ ਪਤਾ ਵੀ ਇਹ ਅਕਾਲੀ ਦਲ ਬਾਦਲ ਵਾਲੇ ਕਿਉਂ ਘਬਰਾਉਂਦੇ ਨੇ ਜੇ ਅਸੀਂ ਕਹਿੰਦੇ ਵੀ ਦੋਸ਼ੀਆਂ ਨੂੰ ਸਜ਼ਾ ਦਿਵਾਓ। ਉਹਨੂੰ ਕਿਸ ਗੱਲ ਦਾ ਖੌਫ ਆ ਰਿਹਾ ਹੈਗਾ। ਲੋਕ ਵੀ ਚਾਹੁੰਦੇ ਨੇ, ਹਰ ਕੋਈ ਚਾਹੁੰਦਾ ਹੈ ਵੀ ਜਿਹੜੇ ਦੋਸ਼ੀ ਨੇ, ਜਿਨ੍ਹਾਂ ਦੇ ਇਹ ਘਿਨਾਉਣੀ ਘਟਨਾ ਕੀਤੀ, ਨਾ ਮਾफ़ ਕਰਨ ਵਾਲੀ ਘਟਨਾ ਕੀਤੀ, ਉਹਨਾਂ ਨੂੰ 6 ਸਾਲ ਬੀਤਣ ਤੋਂ ਬਾਅਦ ਵੀ ਕਿਉਂ ਉਹਨਾਂ ਦੀ ਸ਼ਨਾਖਤ ਨਹੀਂ ਹੋ ਸਕੀ, ਕਿਉਂ ਉਹਨਾਂ ਨੂੰ ਸਜ਼ਾ ਨਹੀਂ ਮਿਲ ਸਕੀ। ਇਹ ਇੱਕ ਬਹੁਤ ਵੱਡਾ ਸਵਾਲ ਹੈ ਸਾਡੀ ਜਿਹੜਾ ਰਾਜ ਪ੍ਰਬੰਧ ਤੇ ਸਾਡੀ ਜੋ ਨਿਆਇਕ ਪ੍ਰਣਾਲੀ ਹੈ, ਦੋਨਾਂ 'ਤੇ ਬਹੁਤ ਵੱਡਾ ਸਵਾਲ ਹੈ। ਅਤੇ ਜਿਹੜਾ ਹੁਣ 30 ਤਰੀਕ ਨੂੰ ਫੈਸਲਾ ਦਿੱਤਾ ਗਿਆ ਕਿ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਆ ਕਾਪੀਆਂ ਸਾੜਨ ਦੀ, ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਉਹਨਾਂ ਦੇ ਪੰਨੇ ਆ ਜਿਹੜੇ ਪਵਿੱਤਰ ਪੰਨੇ ਉਹ ਗਲੀਆਂ ਦੇ ਵਿੱਚ ਸੁੱਟੇ ਜਾਂਦੇ ਆ, ਅਤੇ ਉਹ ਗੱਲ ਹੁਣ ਇੱਥੋਂ ਤੱਕ ਪਹੁੰਚ ਗਈ ਆ ਕਿ ਸਿੱਖ ਸੰਗਤਾਂ ਜਿਹੜੀਆਂ ਕਾਨੂੰਨ ਦੀ ਕਾਪੀਆਂ ਸਾੜੀ ਜਾਂਦੀਆਂ। ਇਹ ਗੱਲ ਮਤਲਬ ਕਿ ਸੰਕੇਤਕ ਇਹਦੀ ਕੀ ਮਹੱਤਤਾ? ਨਹੀਂ, ਕਾਨੂੰਨ ਦੀਆਂ ਕੋਈ ਕਾਪੀਆਂ ਨਹੀਂ ਸਾੜ ਰਹੇ। ਕੋਈ ਜੋ ਫੈਸਲਾ ਜੱਜ ਦਾ ਫੈਸਲਾ ਕੋਈ ਕਾਨੂੰਨ ਨਹੀਂ ਹੁੰਦਾ। ਜੱਜਾਂ ਦੇ ਤਾਂ ਬਥੇਰੇ ਫੈਸਲੇ, ਮੇਰੀ ਸ਼ਬਦਾਂ ਦੀ ਗੱਲ ਨਹੀਂ, ਚਲੋ ਜਿਹੜਾ ਕੋਈ ਥੱਲੇ ਲੋਅਰ ਕੋਰਟ ਦਾ ਫੈਸਲਾ ਹਾਈ ਕੋਰਟ ਟਰਨ ਕਰ ਦਿੰਦਾ, ਹਾਈ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਓਵਰਟਰਨ ਕਰ ਦਿੰਦਾ। ਸੋ ਜਿਹੜਾ ਇੱਕ ਫੈਸਲਾ ਹੈ ਹਾਈ ਕੋਰਟ ਦਾ, ਉਹ ਸੁਪਰੀਮ ਨਹੀਂ ਹੈ। ਸੋ ਅਸੀਂ ਉਹਦੇ ਨਾਲ ਨਾ ਹੀ ਸਹਿਮਤ ਹੈ। ਸਾਡਾ ਇਹ ਮੰਨਣਾ ਹੈ ਵੀ ਇਹ ਜਿਹੜੀ ਹੈ ਸਰਕਾਰ ਦੀ ਅਤੇ ਬਾਦਲ ਪਰਿਵਾਰ ਦੀ ਮਿਲੀ ਭੁਗਤ ਕਰਕੇ ਇਹ ਸਾਰਾ ਕੁਝ ਹੋਇਆ, ਅਤੇ ਇਸ ਕਰਕੇ ਅਸੀਂ ਜਿਹੜਾ ਇਹਦੀ ਕਾਪੀ ਸਾੜ ਰਹੇ ਹਾਂ। ਨਹੀਂ, ਇਹ ਇੰਪੋਰਟੈਂਸ ਕੀ ਦੇਖਦੇ ਹੋ? ਕੋਈ ਸਿੰਬੋਲਿਕ ਇੰਪੋਰਟੈਂਸ ਦੇਖਦੇ ਹੋ ਜਾਂ ਇਸ ਨੂੰ ਵਿਰੋਧ ਕਿਸ ਤਰ੍ਹਾਂ ਤਰੀਕੇ ਨਾਲ ਦੇਖਦੇ ਹੋ? ਅਸੀਂ ਕਹਿੰਦੇ ਹਾਂ ਵੀ ਜਦ ਸਿੱਖ ਕੌਮ ਦੁਨੀਆ 'ਚ ਬੈਠੀ ਇਸ ਦਾ ਸਮਰਥਨ ਕਰੇਗੀ ਤਾਂ ਸੁਭਾਵਿਕ ਹੈ ਵੀ ਸਰਕਾਰਾਂ ਦੇ ਉੱਤੇ, ਨਿਆਂ ਪ੍ਰਣਾਲੀ ਦੇ ਉੱਤੇ, ਜੁਡੀਸ਼ੀਅਲ ਸਿਸਟਮ ਦੇ ਉੱਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਏਗਾ ਵੀ ਲੋਕਾਂ ਦੇ ਵਿੱਚ ਕਿੰਨਾ ਰੋਸ ਹੈ, ਲੋਕ ਕੀ ਚਾਹੁੰਦੇ ਨੇ, ਅਤੇ ਸ਼ਾਇਦ ਕਿਤੇ ਨਾ ਕਿਤੇ ਲੋਕਾਂ ਦੇ ਦਬਾਅ ਥੱਲੇ ਸ਼ਾਇਦ ਉਹ ਸਹੀ ਫੈਸਲਾ ਕਰਨ। ਇਸੇ ਲਈ ਇੱਕ ਅਸੀਂ ਪ੍ਰੋਟੈਸਟ ਦੇ ਰੂਪ 'ਚ ਇਹ ਸਾਰਾ ਜਿਹੜਾ ਕਰ ਰਹੇ ਹਾਂ। ਇੱਕ ਹੋਰ ਵੱਡਾ ਸਵਾਲ ਜਿਹੜਾ ਉੱਠਦਾ ਰਿਹਾ ਕਿ ਘਟਨਾਵਾਂ ਹੁੰਦੀਆਂ, ਮਸਲੇ ਉੱਠਦੇ ਆ, ਗਰਮਾਉਂਦੇ ਆ, ਇਨਸਾਫ ਨਹੀਂ ਮਿਲਦਾ, ਵੋਟਾਂ ਜ਼ਰੂਰ ਇਕੱਠੀਆਂ ਕਰ ਲਈ ਜਾਂਦੀਆਂ। ਇੱਥੇ ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ? ਦੇਖੋ, ਇਹ ਜੋ ਫੈਸਲਾ ਮੈਂ ਸਮਝਦਾ ਜੋ ਗੱਲ ਹੋਇਆ, ਇਹਦੇ ਨਾਲ ਵੋਟਾਂ ਦਾ ਕੋਈ ਸਰੋਕਾਰ ਨਹੀਂ। ਇਹ ਤਾਂ ਜਦ ਫੈਸਲਾ ਆਇਆ ਤਾਂ ਹੀ ਉਹਦੇ ਨਾਲ ਜੁੜੀ ਹੋਈ ਹੈ ਗੱਲ। ਫੈਸਲੇ ਨਾਲ ਜੁੜੀ ਹੈ, ਕੋਈ ਇਹ ਚੋਣਾਂ ਨਾਲ ਜੁੜੀ ਹੋਈ ਗੱਲ ਨਹੀਂ ਹੈ। ਜੇ ਫੈਸਲਾ ਸਾਲ ਪਹਿਲਾਂ ਆਉਂਦਾ ਸ਼ਾਇਦ ਤਾਂ ਵੀ ਲੋਕਾਂ ਦਾ ਹੀ ਰੋਸ ਹੋਣਾ ਸੀ। ਜੇ 1 ਸਾਲ ਬਾਅਦ ਆਉਂਦਾ ਚੋਣਾਂ ਤੋਂ ਫਿਰ ਵੀ ਲੋਕਾਂ ਦੀ ਭਾਵਨਾ ਤਾਂ ਹੀ ਹੋਣੀ ਸੀ। ਸੋ ਇਹਦਾ ਦੂਜੀ ਗੱਲ ਇਹ ਕੋਈ ਤਾਂ ਹੀ ਅਸੀਂ ਇਹ ਜੋ ਮੀਟਿੰਗ ਹੋਈ ਹੈ ਇਹ ਸਾਡੀਆਂ ਕਿਸੇ ਸਿਆਸੀ ਪਾਰਟੀ ਦੀ ਅਗਵਾਈ 'ਚ ਨਹੀਂ ਹੋਈ। ਭਾਈ ਰਣਜੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਸਾਡੇ ਪੰਥਕ ਆਗੂ, ਧਾਰਮਿਕ ਆਗੂ ਨੇ, ਉਹਨਾਂ ਨੇ ਫੈਸਲਾ ਕੀਤਾ। ਅਸੀਂ ਉਹਦੀ ਜਿਹੜਾ ਸਮਰਥਨ ਕੀਤਾ, ਅਸੀਂ ਉਹਨੂੰ ਪੂਰਾ ਉਹਦੇ 'ਤੇ ਪਹਿਰਾ ਦੇਣ ਦਾ ਜਿਹੜਾ ਹੈ ਵਾਅਦਾ ਕੀਤਾ ਵੀ ਜੋ ਉਹਨਾਂ ਨੇ ਅੱਜ ਫੈਸਲਾ ਕੀਤਾ ਅਸੀਂ ਉਹਦਾ ਭਰਪੂਰ ਸਮਰਥਨ ਕਰਾਂਗੇ, ਅਤੇ ਅੱਗੇ ਵੀ ਜੋ ਉਹ ਫੈਸਲਾ ਕਰਨਗੇ। ਸਿਆਸੀ ਪਾਰਟੀਆਂ ਜਿਹੜੀਆਂ ਅਸੀਂ ਅੱਜ ਇੱਥੇ ਜੁੜੀਆਂ, ਕੁਛ ਆਮ ਆਦਮੀ ਪਾਰਟੀ ਦੇ ਵੀ ਆਗੂ ਆਏ ਹੈ, ਕੁਛ ਜਿਹੜਾ ਹੈ ਖਹਿਰਾ ਸਾਹਿਬ ਦੀ ਪੰਜਾਬ ਏਕਤਾ ਪਾਰਟੀ ਦੇ ਵੀ ਆਗੂ ਜਿਹੜੇ ਆਏ ਸੀ, ਸਾਡੀ ਅਕਾਲੀ ਦਲ ਵੱਲੋਂ ਵੀ ਆਗੂ ਆਏ ਸੀ। ਸੋ ਹੋਰ ਵੀ ਬੈਂਸ ਭਰਾਵਾਂ ਦੇ ਵੀ ਨੁਮਾਇੰਦੇ ਆਏ ਸੀ। ਸੋ ਸਾਰਿਆਂ ਨੇ ਇਹ ਜਿਹੜਾ ਮੈਂ ਸਮਝਦਾ ਇਹ ਫੈਸਲਾ ਇਹੀ ਹੈ ਕਿ ਅਸੀਂ ਜਿਹੜਾ ਹੈ ਇਹਨਾਂ ਦਾ ਸਮਰਥਨ ਕਰਾਂਗੇ। ਨਹੀਂ, ਸਮਰਥਨ ਕਰਨ ਦੀ ਗੱਲ ਠੀਕ ਆ, ਪਰ 2022 ਦੀਆਂ ਚੋਣਾਂ ਵੀ ਸਿਰ 'ਤੇ ਆ, ਜਿੱਥੇ ਸਿਆਸੀ ਲੋਕ ਮੌਜੂਦ ਹੁੰਦੇ ਆ। ਇਹ ਗੱਲ ਤੋਂ ਮਤਲਬ ਕਿ ਮਨਾਹੀ ਨਹੀਂ ਕੀਤੀ ਜਾ ਸਕਦੀ ਕਿ ਉੱਥੇ ਸਿਆਸਤ ਨਾ ਹੋਵੇ। ਤਾਂ ਇਹ ਕਿਵੇਂ ਕਿਹਾ ਜਾ ਸਕਦਾ ਕਿ ਇਹਨਾਂ ਗੱਲਾਂ ਦਾ ਵੋਟਾਂ ਵਿੱਚ ਫਾਇਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਊਗੀ? ਦੇਖੋ, ਇਹ ਤਾਂ ਹੁਣ ਲੋਕਾਂ ਨੇ, ਮੇਰੀ ਗੱਲ ਸੁਣੋ,
ਅੱਜ ਕੱਲ੍ਹ ਲੋਕ ਬੜੇ ਸੂਝਵਾਨ ਨੇ, ਲੋਕਾਂ ਨੂੰ ਪਤਾ ਵੀ ਕਿਹੜਾ ਮੁੱਦਾ ਜ਼ਿਆਦਾ ਅਹਿਮੀਅਤ ਰੱਖਦਾ। ਹਰ ਬੰਦੇ ਨੇ ਆਪਦੀ ਗੱਲ ਰੱਖਣੀ ਹੈ, ਹਰ ਮੁੱਦਾ ਰੱਖਦੇ ਆ। ਕੋਈ ਪਾਰਟੀ ਕੋਈ ਮੁੱਦਾ ਚੱਕਦੀ ਹੈ, ਕੋਈ ਪਾਰਟੀ ਕੋਈ ਮੁੱਦਾ ਚੱਕਦੀ ਹੈ। ਸੋ ਨਾ ਤਾਂ ਕਿਸੇ ਨੂੰ ਕੋਈ ਮੁੱਦਾ ਚੱਕਣ ਤੋਂ ਰੋਕਿਆ ਜਾ ਸਕਦਾ, ਨਾ ਹੀ ਕਿਸੇ ਨੂੰ ਨਾ ਚੱਕਣ ਤੋਂ ਰੋਕਿਆ ਜਾ ਸਕਦਾ। ਸੋ ਇਹ ਸਾਰੇ ਮੁੱਦਿਆਂ 'ਚ ਆਖਰ ਫੈਸਲਾ ਤਾਂ ਲੋਕਾਂ ਨੇ ਕਰਨਾ ਵੀ ਉਹਨਾਂ ਨੂੰ ਕਿਹੜਾ ਮੁੱਦਾ ਜ਼ਿਆਦਾ ਅਹਿਮ ਹੈ ਉਹਨਾਂ ਵਾਸਤੇ। ਕਿਸਾਨੀ ਦਾ ਮੁੱਦਾ ਹੈ, ਗਰੀਬਾਂ ਦੇ ਦਲਿਤਾਂ ਦੇ ਮੁੱਦੇ ਨੇ, ਉਹ ਵੀ ਮੁੱਦੇ ਨਾਲ ਨੇ। ਪਰ ਮੇਰਾ ਮੰਨਣਾ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ, ਇਹ ਵੀ ਇੱਕ ਮੁੱਦਾ ਹੈ। ਨਹੀਂ, ਮੈਂ ਮੁੱਦੇ ਚੱਕਣ ਦੀ ਗੱਲਬਾਤ ਨਹੀਂ ਕਰ ਰਿਹਾ, ਮੈਂ ਇਹ ਕਰ ਰਿਹਾ ਜਵਾਬਦੇਹੀ ਦੀ ਗੱਲ ਕਰ ਰਿਹਾ ਕਿ ਇੱਕ ਵਾਰੀ ਮੁੱਦਾ ਚੱਕਣ ਤੋਂ ਬਾਅਦ ਜਦੋਂ ਵੋਟਾਂ ਲੰਘ ਜਾਂਦੀਆਂ, ਕਿਤੇ ਨਾ ਕਿਤੇ ਸਿਆਸੀ ਲੋਕਾਂ ਦੀ ਜਵਾਬਦੇਹੀ ਹੈ ਜਿਹੜੀ ਉਹ ਗਾਇਬ ਹੋ ਜਾਂਦੀ ਆ। ਦੁਬਾਰਾ ਜਦੋਂ ਵੋਟਾਂ ਆਉਂਦੀਆਂ ਉੱਥੇ ਫਿਰ ਉੱਥੇ ਹੀ ਟਿੰਡ 'ਚ ਕਰਨਾ ਫਿਰ ਫਸਾਇਆ ਜਾਂਦਾ ਗਾ। ਮੈਂ ਉਸ ਗੱਲ ਦੀ ਕਰ ਰਿਹਾ ਜਵਾਬਦੇਹੀ ਦੇ ਕਿ ਵੋਟਾਂ ਤੋਂ ਬਾਅਦ ਜਵਾਬਦੇਹੀ ਤਾਂ ਕਾਂਗਰਸ ਦੀ ਹੈ। ਜਿਹਨਾਂ ਦੀ ਸਰਕਾਰ ਹੈ ਉਹਨਾਂ ਨੇ ਜਵਾਬਦੇਹੀ ਦੇਣੀ ਹੈ ਨਾ। ਉਹ ਲੋਕਾਂ ਨੂੰ ਕਹਿ ਕੇ ਆਏ ਸੀ ਵੀ ਅਸੀਂ ਨਿਆਂ ਦਿਵਾਵਾਂਗੇ, ਕਿਉਂ ਨਹੀਂ ਹੋਈ, ਕਿਉਂ ਉਹਨਾਂ ਦੀ ਮਿਲੀ ਭੁਗਤ ਉਹਨਾਂ ਦੀ ਹੈ, ਉਹਦਾ ਜਵਾਬ ਦੇ ਉਹ ਨੇ। ਅਸੀਂ ਜਵਾਬ ਦੇ ਨਹੀਂ ਉਸ ਗੱਲ ਦੇ। ਹਾਂ, ਜੋ ਅਸੀਂ ਕਹਾਂਗੇ ਅਸੀਂ ਉਸ ਚੀਜ਼ ਦੇ ਜਵਾਬ ਦੇ ਹਾਂ। ਉਹੀ ਮੈਂ ਗੱਲ ਕਰ ਰਿਹਾ ਕਿ ਤੁਸੀਂ ਵੀ ਇਲੈਕਟ੍ਰੋਨਿਕ ਪੋਲੀਟਿਕਸ ਨਾਲ ਜੁੜੇ ਵੀ ਹੋ, ਕੱਲ੍ਹ ਨੂੰ ਤੁਸੀਂ ਵੀ ਵੋਟਾਂ 'ਚ ਹਿੱਸਾ ਲੈਣਾ। ਜੇ ਤੁਸੀਂ ਕਿਸੇ ਅਹੁਦੇ 'ਤੇ ਪਹੁੰਚਦੇ ਹੋ ਤਾਂ ਤੁਹਾਡੀ ਜਿਹੜੀ ਜਵਾਬਦੇਹੀ ਆ ਉਹ ਸੰਗਤ ਜ਼ਰੂਰ ਬਿਲਕੁਲ ਦੇਖੋ, ਮੈਂ ਸਮਝਦਾ ਵੀ ਹਰ ਵਿਅਕਤੀ ਜਿਹੜਾ ਪਬਲਿਕ ਸਰਵਿਸ ਦੇ ਵਿੱਚ ਹੈ ਉਹਦੀ ਲੋਕਾਂ ਪ੍ਰਤੀ ਜਵਾਬਦੇਹੀ ਬਣਦੀ ਹੈ ਅਤੇ ਉਹਨੂੰ ਦੇਣੀ ਵੀ ਪੈਣੀ ਹੈ। ਜੇ ਨਹੀਂ ਦੇਗਾ ਤਾਂ ਲੋਕ ਵੋਟਾਂ ਨਹੀਂ ਪਾਉਣਗੇ। ਸੋ ਇਹ ਬਟ ਨੈਚੁਰਲ ਹੈ। ਸੋ ਜਿਨ੍ਹਾਂ ਨੇ, ਜੇ ਅਸੀਂ ਕੋਈ ਗੱਲ ਦੀ ਜਿਹੜੀ ਚੀਜ਼ਾਂ ਦੇ ਅਸੀਂ ਜਵਾਬ ਦੇ, ਅਸੀਂ ਦੇਵਾਂਗੇ, ਸਾਨੂੰ ਬਣਦਾ ਦੇਣਾ, ਸਾਨੂੰ ਦੇਣਾ ਚਾਹੀਦਾ।